ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਰਲਡ ਸਿੱਖ ਪਾਰਲੀਮੈਂਟ ਵੱਲੋਂ ਇਹ ਬੜਾ ਸ਼ਲਾਘਾਯੋਗ ਕਦਮ ਪੁੱਟਿਆ ਗਿਆ ਹੈ ਕਿ ਜਿਹੜੇ ਯੂਪੀ ਦੇ ਵਿੱਚ ਸਿੱਖ ਪਰਿਵਾਰਾਂ ਨੂੰ ਯੂਪੀ ਦੀ ਸਰਕਾਰ ਤੇ ਉੱਥੋਂ ਦੇ ਮੁਲਾਜ਼ਮ ਤੰਗ ਕਰ ਰਹੇ ਨੇ। ਜਿਹੜੀਆਂ ਉਹਨਾਂ ਦੀਆਂ ਜ਼ਮੀਨਾਂ ਨੇ ਜਿਹੜੀਆਂ 1947 ਜਾਂ 1948 ਤੋਂ ਉਹਨਾਂ ਦੇ ਕਬਜ਼ੇ 'ਚ ਨੇ, ਉਹਨਾਂ ਨੂੰ ਦਿੱਤੀਆਂ ਗਈਆਂ ਨੇ ਅਤੇ ਉਹ ਬਾਹਰ ਰਹੇ ਨੇ, ਉਹਨਾਂ ਦੇ ਵਿੱਚ ਤੋਂ ਜਿਹੜਾ ਉਹਨਾਂ ਨੂੰ ਧੱਕੇ ਨਾਲ ਚਾਹੇ ਗੈਰ ਕਾਨੂੰਨੀ ਤਰੀਕੇ ਨਾਲ ਕੱਢ ਰਹੇ ਨੇ। ਇਹ ਬਿਲਕੁਲ ਠੀਕ ਨਹੀਂ ਹੈਗਾ, ਕਿਉਂਕਿ ਉਹਨਾਂ ਦੀ ਜਿਹੜੀ ਜ਼ਮੀਨ ਹੈ, ਜ਼ਮੀਨ ਦੇ ਹੱਕ ਉਹਨਾਂ ਦੇ ਬਣ ਗਏ ਨੇ। ਕੁਛ ਜ਼ਮੀਨ ਉਹਨਾਂ ਨੇ ਜਿਹੜੀ ਹੈ ਆਦਮੀ ਜਿਹੜੇ ਮਾਲਕ ਸਨ ਉਹਨਾਂ ਤੋਂ ਖਰੀਦੀ ਹੈ, ਅਤੇ ਜਿਹੜੇ ਮਾਲਕ ਸਨ ਉਹਨਾਂ ਦੀ ਜ਼ਮੀਨ ਜਿਹੜੀ ਆ ਉਹ ਫੋਰੈਸਟ ਏਰੀਆ ਕਿਸ ਤਰ੍ਹਾਂ ਬਣ ਸਕਦੀ ਹੈ, ਅਜੀਬ ਦੀ ਗੱਲ ਹੈ। ਅਤੇ ਦੂਜੀ ਗੱਲ ਹੈ ਕਿ ਜਦੋਂ 1947 ਦੇ ਵਿੱਚ ਇਹ ਪਰਿਵਾਰ ਸਾਰੇ ਉਜੜ ਕੇ ਉੱਥੇ ਗਏ ਨੇ, ਸਰਕਾਰ ਨੇ ਉਹਨਾਂ ਨੂੰ ਇੱਕ ਦਫਾ ਉੱਥੇ ਰਹਿਣ ਲਈ ਜ਼ਮੀਨ ਦਿੱਤੀ ਹੈ, ਆਪਣਾ ਉਹ ਖੇਤੀ ਕਰਕੇ ਆਪਣੇ ਪਰਿਵਾਰ ਪਾਲ ਰਹੇ ਨੇ। ਅਤੇ ਹੁਣ ਪਰਿਵਾਰਾਂ ਦੇ 2-2 3-3 ਪਰਿਵਾਰ ਬਣ ਗਏ ਨੇ, ਛੋਟੇ ਛੋਟੇ ਜ਼ਮੀਨ ਦੇ ਰਕਬੇ ਨੇ। ਉਹਨਾਂ ਨੂੰ ਇਸ ਤਰ੍ਹਾਂ ਕੱਢਣਾ ਜਿਹੜਾ ਹੈ ਉਹ ਬਹੁਤ ਹੀ ਬੇਇਨਸਾਫੀ ਹੈ। 1947 ਦੇ ਵਿੱਚ ਤਾਂ ਇਸ ਤਰ੍ਹਾਂ ਉਹ ਆਣ ਕੇ ਵਸ ਗਏ ਸੀ ਯੂਪੀ ਦੇ। ਜੇ ਹੁਣ ਸਰਕਾਰ ਯੂਪੀ ਦੀ ਜਿਹੜੀ ਉਹਨਾਂ ਨੂੰ ਇਸ ਤਰ੍ਹਾਂ ਕੱਢਦੀ ਹੈ, ਉਦੋਂ ਧੱਕੇ ਨਾਲ ਜ਼ਮੀਨ ਲੈਂਦੀ ਹੈ, ਉਹ ਕਿੱਥੇ ਵਸੇਬਾ ਕਰਨਗੇ? ਇਹ ਗੱਲ ਜਿਹੜੀ ਕਿ ਆਪੇ ਤੋਂ ਬਾਹਰ ਹੈ। ਸੋ ਸਰਕਾਰ ਜਿਹੜੀ ਯੂਪੀ ਦੀ ਹੈ ਉਹਨੂੰ ਇਸ ਤਰ੍ਹਾਂ ਦੀ ਜਿਹੜੀ ਹੈ ਗੈਰ ਕਾਨੂੰਨੀ ਹਰਕਤ ਨਹੀਂ ਕਰਨੀ ਚਾਹੀਦੀ। ਇਸੇ ਤਰ੍ਹਾਂ ਜਿਹੜੇ ਹੈ ਪਹਿਲੇ ਵੀ ਗੁਜਰਾਤ ਦੇ ਵਿੱਚ ਕੁਝ ਜਿਹੜੇ ਸਿੱਖ ਪਰਿਵਾਰ ਜਾ ਕੇ ਵਸਦੇ ਨੇ, ਜਿਨ੍ਹਾਂ ਨੂੰ ਜ਼ਮੀਨ ਦਿੱਤੀ ਗਈ ਹੈ, ਠੀਕ ਤਰੀਕੇ ਨਾਲ ਦਿੱਤੀ ਗਈ ਹੈ। ਪਿਛਲੇ ਕਈ ਸਦੀਆਂ ਤੋਂ ਕਈ ਦਹਾਕਿਆਂ ਤੋਂ ਜਿਹੜੀ ਵਾਹ ਰਹੇ ਨੇ, ਉਹਨਾਂ ਕੋਲ ਜ਼ਮੀਨ ਖੋਹਣ ਦੀ ਕੋਸ਼ਿਸ਼ ਕੀਤੀ ਹੈ, ਮੁਕੱਦਮੇਬਾਜ਼ੀ ਹੈ, ਝੂਠੇ ਕੇਸ ਬਣਾਏ ਜਾਂਦੇ ਨੇ। ਇਹਦੇ ਨਾਲ ਫਿਰ ਸਿੱਖਾਂ ਨੂੰ ਇਹ ਗੱਲ ਜਿਹੜੀ ਹੈ ਮਹਿਸੂਸ ਹੁੰਦੀ ਹੈ ਕਿ ਇਸ ਮੁਲਕ ਦੇ ਵਿੱਚ ਸਾਡੀ ਜਿਹੜੀ ਹੈ ਕਦਰ ਨਹੀਂ ਕੋਈ, ਜਾਂ ਸਾਨੂੰ ਬਰਾਬਰ ਦੇ ਜਿਹੜੇ ਹੈ ਸ਼ਹਿਰੀ ਨਹੀਂ ਗਿਣਿਆ ਜਾਂਦਾ। ਇਹ ਗੱਲ ਜਿਹੜੀ ਸਰਕਾਰ ਦੇ ਖਿਲਾਫ ਜਾਂਦੀ ਹੈ, ਇਹ ਗਵਰਨਮੈਂਟ ਆਫ ਇੰਡੀਆ ਅਤੇ ਇਸ ਕੰਟਰੀ ਦੇ ਸਿਸਟਮ ਦੇ ਖਿਲਾਫ ਜਾਂਦੀ ਹੈ। ਐਸਾ ਨਹੀਂ ਹੋਣਾ ਚਾਹੀਦਾ। ਸੋ ਇਹ ਗੱਲ ਜਿਹੜੀ ਹੈ ਸਿੱਖ ਵਰਲਡ ਪਾਰਲੀਮੈਂਟ ਵੱਲੋਂ ਕਹਿਣ ਦੇ ਇੱਕ ਫੈਸਲੇ 'ਤੇ ਕਿ ਉੱਥੇ ਜਾ ਕੇ ਪਤਾ ਕਰਨਾ ਚਾਹੀਦਾ ਹੈ ਵੀ ਕੀ ਹਕੀਕਤ ਹੈ। ਇਸ ਨਾਤੇ ਸਰਦਾਰ ਦਲਸ਼ੇਰ ਸਿੰਘ ਐਡਵੋਕੇਟ ਐਂਡ ਬਗੀਚਾ ਸਿੰਘ ਜਿਹੜਾ ਹੈ ਰੱਖਾ ਕਿਹੜਾ ਇਹ ਦੋਨੋਂ ਗਏ ਸਨ। ਉਹਨਾਂ ਨੇ ਬਹੁਤ ਹੀ ਜ਼ਿਆਦਾ ਪਰਿਵਾਰਾਂ ਦੇ ਨਾਲ ਜਿਹੜਾ ਹੈ ਉੱਥੇ ਸੰਪਰਕ ਕੀਤਾ, ਅਤੇ ਨਾਲ ਹੀ ਜਿਹੜੀ ਉਹਨਾਂ ਦੇ ਨਾਲ ਗੱਲਬਾਤ ਹੋ ਗਈ, ਵੀਡੀਓਗ੍ਰਾਫੀ ਕੀਤੀ ਹੈ। ਉਹ ਸਾਰੀ ਜਿਹੜੀ ਹੈ ਉਹ ਵੇਖਣਯੋਗ ਹੈ ਕਿ ਉੱਥੋਂ ਦੇ ਲੋਕਾਂ ਨੂੰ ਕਿੰਨੀਆਂ ਵੱਡੀਆਂ ਮੁਸ਼ਕਿਲਾਂ ਆ ਰਹੀਆਂ ਅਤੇ ਸਰਕਾਰ ਕਿੰਨੀਆਂ ਵੱਡੀਆਂ ਮੁਸ਼ਕਿਲਾਂ ਪਾ ਰਹੀ ਹੈ। ਇਹਦੇ 'ਚ ਸਾਨੂੰ ਸਾਰੇ ਇਕੱਠੇ ਹੋ ਕੇ ਸਹਿਯੋਗ ਦੇਣਾ ਚਾਹੀਦਾ ਉਹਨਾਂ ਪਰਿਵਾਰਾਂ ਦਾ, ਤਾਂ ਕਿ ਉਹਨਾਂ ਦਾ ਦੁਬਾਰਾ ਉਜਾੜਾ ਨਾ ਹੋਵੇ। ਬਹੁਤ ਹੀ ਦੁਖਦਾਈ ਗੱਲ ਹੋਏਗੀ ਜੇ ਉਹਨਾਂ ਦਾ ਉਜਾੜਾ ਹੁੰਦਾ, ਜਿਹੜਾ ਕਿ ਸਰਕਾਰ ਨੂੰ ਇਸ ਗੱਲ 'ਤੇ ਬੜੀ ਜਿਹੜੀ ਹੈ ਸੰਜੀਦਗੀ ਨਾਲ ਸੋਚਣਾ ਚਾਹੀਦਾ ਹੈ। ਵਾਹਿਗੁਰੂ ਜੀ ਕਾ ਖਾਲਸਾ। ਵੀਰ ਜੀ, ਜਿੱਦਾਂ ਦਾ ਸਿੱਖਾਂ ਨਾਲ ਬੇਇਨਸਾਫੀ ਦਾ ਆਲਮ ਚੱਲ ਰਿਹਾ ਹੈ ਇਸ ਮੁਲਕ 'ਚ, ਇੱਕ ਬੇਇਨਸਾਫੀ ਹੋਰ ਸਾਹਮਣੇ ਆਈ ਹੈ ਕੁਛ ਦਿਨਾਂ ਤੋਂ। ਯੂਪੀ ਦੇ ਵਿੱਚ ਸੰਨ 1947 ਦੇ ਉਜਾੜੇ ਤੋਂ ਬਾਅਦ ਜਿਹੜੇ ਸਿੱਖਾਂ ਨੇ ਉਜਾੜੇ ਹੀ ਸਹੇ ਨੇ ਸਾਰੀ ਜ਼ਿੰਦਗੀ, ਜਦੋਂ ਦਾ ਇਹ ਦੇਸ਼ ਆਜ਼ਾਦ ਹੋਇਆ। ਉਜਾੜੇ ਤੋਂ ਬਾਅਦ ਜਦੋਂ ਇਹ ਪਰਿਵਾਰ ਸਿੱਖ ਪਰਿਵਾਰ ਇੱਥੇ ਆਏ ਨੇ, ਇਹਨਾਂ ਨੇ ਆਪਣੀਆਂ ਜ਼ਮੀਨਾਂ ਆਬਾਦ ਕੀਤੀਆਂ, ਖਰੀਦੀਆਂ, ਥੋੜ੍ਹਾ ਪੈਸੇ ਇਕੱਠੇ ਕਰਕੇ ਅੱਜ ਉਹਨਾਂ ਦੀਆਂ ਜ਼ਮੀਨਾਂ ਜਦੋਂ ਆਬਾਦ ਹੋ ਗਈਆਂ ਨੇ, ਅਤੇ ਇਹ ਜਿਹੜੀਆਂ ਸਰਕਾਰਾਂ ਦੇ ਅੱਖਾਂ 'ਚ ਚੁੱਭਦੀਆਂ ਨੇ। ਇਹ ਗੱਲ ਬਿਲਕੁਲ ਹੀ ਪਰਫੈਕਟ ਆ ਗਈ ਆ ਕਿ ਜੇ ਕੋਈ ਸਿੱਖ ਮਿਹਨਤ ਕਰਕੇ ਤਰੱਕੀ ਕਰਦਾ ਹੈ ਅਤੇ ਉਹਦਾ ਉਜਾੜਾ ਕਿੱਦਾਂ ਕਰਨਾ, ਇੱਦਾਂ ਦੀ ਵਿਉਂਤਬੰਦੀ ਸਰਕਾਰ ਲੱਭ ਲੈਂਦੀ ਆ। ਹੁਣ ਅਸੀਂ ਅੱਜ ਇਸ ਪਿੰਡ 'ਚ ਆਏ ਹਾਂ। ਸਾਨੂੰ ਪਿੰਡ ਦੇ ਸੱਜਣਾ ਨੇ ਦੱਸਿਆ ਕਿ ਕਿੱਦਾਂ ਉਹਨਾਂ ਦੇ ਬਜ਼ੁਰਗਾਂ ਨੇ ਜ਼ਮੀਨਾਂ ਖਰੀਦ ਕੇ ਕਿੱਦਾਂ ਇਹਨਾਂ ਨੂੰ ਆਬਾਦ ਕੀਤਾ। ਆਬਾਦ ਕਰਨ ਤੋਂ ਬਾਅਦ ਅੱਜ ਜਦੋਂ ਇਹ ਇੱਥੇ ਖੁਸ਼ਹਾਲ ਜੀਵਨ ਜੀ ਰਹੇ ਨੇ, ਜਾਂ ਬਹੁਤ ਅੱਛੀ ਇਹਨਾਂ ਦਾ ਰੋਟੀ ਪਾਣੀ ਚੱਲ ਰਿਹਾ ਹੈ, ਅਤੇ ਅੱਜ ਸਰਕਾਰ ਇਹਨਾਂ ਨੂੰ ਕਹਿੰਦੀ ਹੈ ਕਿ ਇਹ ਤਾਂ ਜੰਗਲ ਦੀ ਜ਼ਮੀਨ ਹੈ। ਅਸੀਂ ਕਾਨੂੰਨੀ ਤੌਰ 'ਤੇ ਇੱਕ ਗੱਲ ਜਦੋਂ ਪਿਛੋਕੜ ਵੇਖਿਆ, ਇਹਨਾਂ ਨਾਲ ਗੱਲ ਕੀਤੀ ਆ, ਜਿਹੜੇ ਇਹਨਾਂ ਦੇ ਪੇਪਰ ਨੇ, ਪੇਪਰ ਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਰਿਆਸਤ ਦੀ ਜ਼ਮੀਨ ਸੀ, ਜੰਗਲ ਤੇ ਕਦੀ ਇੱਥੇ ਹੈਗਾ ਹੀ ਨਹੀਂ ਸੀ। ਹੁਣ ਇਹ ਜਿਹੜੀ ਸਰਕਾਰ ਯੂਪੀ ਗਵਰਨਮੈਂਟ ਕਲੇਮ ਕਰਦੀ ਹੈ ਕਿ ਇਹ ਫੋਰੈਸਟ ਲੈਂਡ ਆ। ਫੋਰੈਸਟ ਮੇਰੀ ਸੋਚ ਦੇ ਮੁਤਾਬਕ, ਜਾਂ ਮੈਨੂੰ ਜਿੰਨਾ ਕੋਈ ਗਿਆਨ ਹੈਗਾ, ਜਾਂ ਕਾਨੂੰਨੀ ਤੌਰ 'ਤੇ ਜੰਗਲ ਦੀ ਜ਼ਮੀਨ ਉਹ ਹੁੰਦੀ ਹੈ ਜਿੱਥੇ ਦਰਖਤ ਲੱਗੇ ਹੋਣ, ਜੰਗਲੀ ਜਾਨਵਰ ਹੋਣ। ਇਸ ਤੋਂ ਇਲਾਵਾ ਤੇ ਕੋਈ ਜੰਗਲ ਦੀ ਹੋਰ ਪਹਿਚਾਣ ਨਹੀਂ ਹੋ ਸਕਦੀ, ਆਮ ਤੌਰ 'ਤੇ ਵੀ ਗੱਲ ਕਰੀਏ।
ਹੁਣ ਇੱਥੇ ਤੁਸੀਂ ਨਿਗਾਹ ਮਾਰ ਕੇ ਵੇਖ ਲਿਓ, ਕੋਈ ਜੰਗਲ ਵਾਲੀ ਗੱਲ ਵੇਖਦੀ ਆ? ਦੂਰ ਦੂਰ ਤੱਕ ਕੋਈ ਦਰਖਤ ਨਹੀਂ ਵੇਖਦੇ। ਫਸਲਾਂ ਨੇ, ਲੋਕਾਂ ਦੇ ਡੇਰੇ ਨੇ, ਜਿਹੜੇ ਲੋਕ ਇੱਥੇ ਆਪਣਾ ਵਸੇਬਾ ਕਰ ਰਹੇ ਨੇ। ਹੁਣ ਇਹਨੂੰ ਗੈਰ ਕਾਨੂੰਨੀ ਤੌਰ ਤੇ ਜੰਗਲ ਬਣਾ ਲੈਣਾ ਤੇ ਇਹਨਾਂ ਦੀਆਂ ਜ਼ਮੀਨਾਂ ਤੇ ਬਦੋ ਬਦੀ ਜੰਗਲ ਤੇ ਨਹੀਂ ਨਾ ਬਣਾਇਆ ਜਾ ਸਕਦਾ। ਇਸ ਕਰਕੇ ਅੱਜ ਅਸੀਂ ਵਰਲਡ ਸਿੱਖ ਪਾਰਲੀਮੈਂਟ ਵੱਲੋਂ ਸਾਡੀ ਡਿਊਟੀ ਲੱਗੀ ਆ। ਅਸੀਂ ਅੱਜ ਇਹਨਾਂ ਦੇ ਨਾਲ ਇਹ ਗੱਲ ਸਾਂਝੀ ਕਰਨ ਆਏ ਆ ਤੇ ਜਿੰਨੀ ਵੀ ਸਾਡੀ ਸਮਰੱਥਾ ਇਹਨਾਂ ਦੀ ਅਸੀਂ ਕੋਸ਼ਿਸ਼ ਕਰਕੇ ਪਹਿਲਾਂ ਤਾਂ ਜੀ ਵਰਲਡ ਸਿੱਖ ਦੀ ਆਈ ਹੋਈ ਟੀਮ ਨੂੰ ਪਾਰਲੀਮੈਂਟ ਤੋਂ ਦਾਸ ਗੁਰਮੀਤ ਸਿੰਘ ਰੰਧਾਵਾ ਵਿਧਾਨ ਸਭਾ ਅਧਿਆਇਸ਼ ਸਿੱਖ ਸੰਗਠਨ ਉੱਤਰ ਪ੍ਰਦੇਸ਼ ਉੱਤਰਾਖੰਡ ਵੱਲੋਂ ਅਤੇ ਆਪਣੀ ਇਹ ਸਿੱਖ ਸੰਗਤ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਤੇ ਜੀ ਆਇਆਂ ਕਹਿੰਦੇ ਹੋਏ, ਇਹ ਸਾਡੇ ਸਿੱਖ ਪਰਿਵਾਰ ਜੀ 1947 ਤੋਂ ਬਟਵਾਰੇ ਤੋਂ ਬਾਅਦ ਇੱਥੇ ਆਏ ਨੇ। ਇਹ ਸਿੰਗਾਹੀ ਸਟੇਟ ਦੀ ਰਾਜਾ ਪ੍ਰਤਾਪ ਵਿਕਰਮ ਸ਼ਾਹ ਦੀ ਜ਼ਮੀਨ ਸੀਗੀ। ਉਹਨਾਂ ਕੋਲ ਇਹਨਾਂ ਥੋੜ੍ਹਾ ਮਾਮਲਾ ਦੇ ਕੇ ਇਹ ਜ਼ਮੀਨਾਂ ਵਾਹੀਆਂ ਔਰ ਇਹਨਾਂ ਜ਼ਮੀਨਾਂ ਨੂੰ ਅੱਜ ਆਬਾਦ ਕੀਤਾ। ਉਹ ਆਪਣਾ ਇੱਕ ਖੁਸ਼ਹਾਲ ਜੀਵਨ ਬਤੀਤ ਕਰ ਰਿਹਾ ਆ। ਲੇਕਿਨ ਅੱਜ ਸਰਕਾਰਾਂ ਦੀ ਜਿਹੜੀ ਹੈਗੀ ਆ ਸਿੱਖਾਂ ਦੇ ਪ੍ਰਤੀ ਜਿਹੜੀ ਮਾਨਸਿਕਤਾ ਵਾ ਉਹ ਬਹੁਤ ਹੀ ਘਟੀਆ ਸੋਚ ਉਹਨਾਂ ਬਣਾ ਲਈ ਆ ਕਿ ਇਹਨਾਂ ਨੂੰ ਫਿਰ ਦੁਬਾਰਾ 1947 ਕਿਵੇਂ ਯਾਦ ਕਰਵਾਇਆ ਜਾਵੇ। ਕਿਉਂਕਿ ਜਦ 1998 ਦੇ ਵਿੱਚ ਵੀ ਬੀਜੇਪੀ ਦੀ ਸਰਕਾਰ ਆਈ ਸੀ, ਉਦੋਂ ਵੀ ਇਹਨਾਂ ਨੇ ਬਹੁਤ ਜ਼ਿਆਦਤੀਆਂ ਹੋਈਆਂ, ਮਕਾਨ ਤੋੜ ਦਿੱਤੇ ਗਏ, ਇਹਨਾਂ ਨੂੰ ਘਰੋਂ ਬਾਹਰ ਕੱਢ ਦਿੱਤਾ ਜਾਂ ਨਜਾਇਜ਼ ਇਹਨਾਂ ਦੇ ਉੱਤੇ ਕੇਸ ਪਾ ਕੇ ਗੈਂਗਸਟਰ ਲਾ ਕੇ NSA ਲਾ ਕੇ ਜੇਲ੍ਹਾਂ ਦੇ ਵਿੱਚ ਬੰਦ ਵੀ ਰਹੇ। ਉਹਨਾਂ ਅੱਜ ਵੀ ਆਪਣੇ ਉਹਨਾਂ ਦੇ ਕੇਸ ਚੱਲ ਰਹੇ ਨੇ। ਅੱਜ ਫਿਰ ਉਸੇ ਹੀ ਤਰ੍ਹਾਂ ਇਹਨਾਂ ਨੇ ਇਸੇ ਮੈਟਰ ਨੂੰ ਫਿਰ ਦੁਹਰਾਇਆ। ਅੱਜ ਸਰਕਾਰ ਫਿਰ ਉਸੇ ਹੀ ਤਰ੍ਹਾਂ ਉਹੀ ਵਿਹਾਰ ਕਰ ਰਹੀ ਆ ਔਰ ਇਹਨਾਂ ਸਿੱਖਾਂ ਨਾਲ ਜ਼ਿਆਦਤੀ ਹੋ ਰਹੀ ਆ। ਔਰ ਇੱਥੇ ਕਿਸੇ ਪ੍ਰਕਾਰ ਦਾ ਕੋਈ ਵੀ ਜੰਗਲੀ ਜਾਨਵਰ ਅਤੇ ਕਿਸੇ ਪ੍ਰਕਾਰ ਦਾ ਕੋਈ ਵੀ ਜੰਗਲ ਨਹੀਂ ਹੈ। ਅੱਜ ਸਿੱਖ ਸੰਗਠਨ ਦੁਆਰਾ ਸਰਦਾਰ ਜਸਵੀਰ ਸਿੰਘ ਵਿਰਕ ਜੋ ਪ੍ਰਦੇਸ਼ ਦਾ ਉੱਤਰਾਖੰਡ ਉੱਤਰ ਪ੍ਰਦੇਸ਼ ਦੇ ਨੇ ਔਰ ਇਹ ਸਾਰੇ ਹੀ ਆਪਣੀ ਟੀਮ ਸਿੱਖ ਸੰਗਠਨ ਦੀ ਜੋ ਵੀ ਜਿੱਥੇ ਕਮੇਟੀਆਂ ਸੀਗੀਆਂ ਉਹਨਾਂ ਪੂਰਾ ਅੱਜ ਜ਼ੋਰ ਲਾ ਕੇ ਇਸ ਨੂੰ ਰਾਸ਼ਟਰੀ ਲੈਵਲ ਤੇ ਪਹੁੰਚਾਇਆ। ਔਰ ਅੱਜ ਉਹਦਾ ਸਿੱਟਾ ਇਹ ਨਿਕਲਿਆ ਕਿ ਸਾਨੂੰ ਬੀਜੇਪੀ ਦੇ ਪ੍ਰਦੇਸ਼ ਅਧਿਕਸ਼ ਆਪਣੇ ਸੁਤੰਤਰ ਦੇਵ ਸਿੰਘ ਔਰ ਮੁੱਖ ਮੰਤਰੀ ਦਾ ਮਿਲਣ ਦਾ ਸਮੇਂ ਮਿਲਿਆ। ਆਪਣੀ ਅਸੀਂ ਗੱਲ ਵੀ ਦੱਸੀ ਆ, ਉੱਥੋਂ ਆਸ਼ਵਾਸਨ ਵੀ ਮਿਲਿਆ ਵਾ। ਹੁਣ ਅਗਲੇ ਟਾਈਮ ਸਾਨੂੰ ਪਤਾ ਲੱਗਦਾ ਵੀ ਕੰਮ ਕਿੰਨਾ ਕਰ ਰਹੀ ਆ। ਆਸ਼ਵਾਸਨ ਤਾਂ ਜ਼ਰੂਰ ਮਿਲਿਆ ਵਾ, ਲੇਕਿਨ ਸਾਡੀ ਕੋਸ਼ਿਸ਼ ਇਹ ਆ ਕਿ ਹਰ ਤਰੀਕੇ ਨਾਲ ਇਹਨਾਂ ਨੇ ਜਿਹੜੇ ਸਿੱਖ ਪਰਿਵਾਰ ਨੇ ਧੱਕਾ ਨਾ ਹੋਵੇ। ਉਹ ਆਪਣੀ ਜ਼ਮੀਨਾਂ ਦੇ ਵਿੱਚ ਆਰਾਮ ਨਾਲ ਆਪਣੀ ਰੋਜੀ ਰੋਜ਼ਗਾਰ ਕਰਨ, ਆਪਣੇ ਬੱਚਿਆਂ ਦਾ ਖੁਸ਼ਹਾਲ ਜੀਵਨ ਬਤੀਤ ਕਰਨ। ਇਹ ਸਾਰਾ ਸਾਡਾ ਲੈ ਕੇ ਮਿਸ਼ਨ ਸਾਡੇ ਸਿੱਖ ਸੰਗਠਨ ਦਾ ਔਰ ਸਾਡੀ ਅੱਜ ਇਹਨਾਂ ਨਾਲ ਸਾਰੇ ਭਰਾਵਾਂ ਦੇ ਨਾਲ ਸਹਿਮਤ ਮਤਲਬ ਅਸੀਂ ਇਹਨਾਂ ਨਾਲ ਐਗਰੀ ਹਾਂ ਕਿ ਹਰ ਤਰੀਕੇ ਨਾਲ ਜਿਹੜੀ ਵੀ ਇੱਥੇ ਕਾਨੂੰਨੀ ਕਾਰਵਾਈ ਕਰਨੀ ਅਸੀਂ ਇਹਨਾਂ ਨਾਲ। ਇਹ ਜਿਹੜਾ ਮਸਲਾ ਹੈ, ਸਾਡੇ ਪੁਰਾਣੇ ਬਜ਼ੁਰਗ ਜੋ ਵੀ 47 ਤੋਂ ਬਾਅਦ ਇੱਥੇ ਪਹੁੰਚੇ ਨੇ ਤੇ ਆਪਣੇ ਸਭ ਘਰ ਬਣਾ ਕੇ ਜ਼ਮੀਨਾਂ ਆਬਾਦ ਕਰਕੇ ਆਪਣਾ ਸਭ ਗੁਜ਼ਾਰਾ ਹੋ ਰਿਹਾ ਹੈ। ਉਸ ਤੋਂ ਬਾਅਦ ਸਨ 98 ਦੇ ਵਿੱਚ ਇਸੇ ਸਰਕਾਰ ਨੇ ਸਾਡੇ ਮਕਾਨ ਤੋੜ ਦਿੱਤੇ, ਸਾਡੀਆਂ ਜ਼ਮੀਨਾਂ ਵਾਹਤੀਆਂ। ਉਹਦੇ ਵਿੱਚ ਵੀ ਬਹੁਤ ਭੱਜ ਦੌੜ ਕੀਤੀ। ਅਜੇ ਤੱਕ ਮੁਕੱਦਮੇ ਸਾਡੇ ਤੇ ਚੱਲਣ ਰਹੇ ਨੇ, ਕੋਈ ਸਾਡੀ ਸੁਣਵਾਈ ਨਹੀਂ ਹੋਈ। ਹੁਣ ਅੱਜ ਫਿਰ ਇਹ 1 ਜੂਨ ਨੂੰ ਫਿਰ ਸਾਡੇ ਤੇ ਅਟੈਕ ਹੋ ਗਿਆ। 2 ਦਿਨ ਬੜੇ ਠੰਡੇ ਸੁਭਾਅ ਨਾਲ ਸੋਚਿਆ, ਅਧਿਕਾਰੀਆਂ ਨੂੰ ਮਿਲੇ ਕਿ ਕਿਉਂ ਹੋ ਰਿਹਾ, ਪਰ ਆਖਰੀ ਦੇ ਵਿੱਚ 3 ਤਰੀਕ ਨੂੰ ਕੁਝ ਉਹਨਾਂ ਨੇ ਪੱਧਰ ਕੀਤੇ। ਸਾਡੇ ਘਰਾਂ ਦੇ ਵਿੱਚ ਕੋਈ ਨਲਕੇ ਤੋੜੇ, ਕੁਝ ਘਰਾਂ ਦੇ ਵਿੱਚ ਨੁਕਸਾਨ ਕੀਤਾ, ਕੁਝ ਮੋਟਰਾਂ 1-2 ਖੋਲ੍ਹ ਕੇ ਲੁੱਟੀਆਂ ਲੱਟੀਆਂ ਗਈਆਂ। ਤੇ ਕ੍ਰੋਧ 'ਚ ਆ ਕੇ ਜਦ ਸਿੱਖਾਂ ਨੇ ਥੋੜ੍ਹਾ ਹੰਭਲਾ ਮਾਰਿਆ, ਕੋਈ ਝਗੜਾ ਨਹੀਂ ਹੋਣ ਦਿੱਤਾ ਤੇ ਸਭ ਛੱਡ ਕੇ ਭੱਜ ਗਏ। ਫਿਰ ਵੀ ਸਾਡੇ ਉੱਤੇ ਉਹਨਾਂ ਨੇ ਮੁਕੱਦਮੇ 35 ਆਦਮੀਆਂ ਦੇ ਨਾਮਜ਼ਦ ਔਰ ਕੁਝ अन्य ਆਦਮੀਆਂ 'ਤੇ ਮੁਕੱਦਮੇ ਦਰਜ ਕਰਨ ਦੀ ਭਾਵਨਾ ਬਣਾਈ। ਪਰ ਉਹਦੇ ਵਿੱਚ ਆ ਕੇ ਹੁਣ ਸਾਡਾ ਬਹੁਤ DM ਸਾਹਿਬ ਨੇ ਵੀ ਕਿਹਾ ਕਿ ਨਹੀਂ ਮੁਕੱਦਮੇ ਨਹੀਂ ਹੋਣ ਦਾਂਗੇ। ਪਰ ਸਾਡੀ ਜਿਹੜੀ ਸੁਣਵਾਈ ਆ ਅਜੇ ਬਹੁਤ ਪਿੱਛੇ ਆ, ਬਹੁਤ ਅਸੀਂ ਦੂਰ ਆ। ਅਜੇ ਵੀ ਸਾਰਿਆਂ ਦੇ ਮਨ ਜਿਹੜੇ ਆ ਉਹ ਅੱਜ ਸਹਿਮ ਰਹੇ ਨੇ ਕਿ ਅੱਗੋਂ ਸਾਡੇ 'ਤੇ ਕੀ ਹੋਵੇਗਾ, ਕਿਸ ਤਰ੍ਹਾਂ ਅਸੀਂ ਗੁਜ਼ਾਰਾ ਕਰ ਸਕਾਂਗੇ। ਇਸ ਤਰ੍ਹਾਂ ਜੀ ਜਦੋਂ ਪਾਕਿਸਤਾਨ ਦੀ ਵੰਡ ਹੋਈ, ਸਾਡੇ ਬਜ਼ੁਰਗ ਪਾਕਿਸਤਾਨ ਤੋਂ ਉੱਠ ਕੇ ਤੇ ਸਨ 50 ਅਤੇ 55 ਦੇ ਅੰਟਰ ਵਿੱਚ ਆਣ ਕੇ ਇੱਥੇ ਵਿੱਚ ਸਾਨੂੰ ਮੌਕੇ ਦੀ ਸਰਕਾਰ ਨੇ ਇੱਥੇ ਬਿਠਾਇਆ, ਕਿਉਂਕਿ ਆਪਣੀਆਂ ਜਾਇਦਾਦਾਂ ਸਭ ਕੁਝ ਉੱਥੋਂ ਛੱਡ ਕੇ ਉੱਜੜ ਕੇ ਪਰਿਵਾਰ ਇੱਥੇ ਆਏ। ਸਾਡੇ ਬਜ਼ੁਰਗ ਆਣ ਕੇ ਬੈਠੇ। ਉਸ ਤੋਂ ਉਪਰੰਤ ਲਗਭਗ ਸਾਨੂੰ ਇਹ 70 ਸਾਲ ਹੋ ਚੁੱਕੇ। ਹਾਂਜੀ, ਹੁਣ ਸਾਨੂੰ 1 ਜੂਨ ਤੋਂ ਕਾਫੀ ਫੌਜ ਲੈ ਕੇ ਫਰੈਸਟ ਮਹਿਕਮਾ ਤੇ ਆਣ ਕੇ ਸਾਡੇ ਨਾਲ ਹੀ ਇੱਥੇ ਖੁਦਨੀ ਚਾਲੂ ਕੀਤੀ। ਗੰਨਿਆਂ ਦੇ ਨੁਕਸਾਨ ਹੋਏ, ਲਗਭਗ ਘਰਾਂ ਵਿੱਚ ਵੀ ਤੋੜ ਫੋੜ ਕੀਤੀ ਗਈ। ਹਾਂਜੀ, ਔਰ ਸਾਡੀ ਹੱਥ ਬਣ ਕੇ ਇਹ ਅਪੀਲ ਆ ਸਿੱਖ ਸਮਾਜ ਨੂੰ ਔਰ ਹੋਰ ਸ਼ਖਸੀਅਤਾਂ ਨੂੰ ਕਿ ਸਾਡੀ ਵੱਧ ਚੜ੍ਹ ਕੇ ਹੈਲਪ ਕਰੇ
ਅਤੇ ਮਦਦ ਕੀਤੀ। ਇਹ ਅਸੀਂ ਸੰਨ 47 ਤੋਂ ਲੈ ਕੇ ਸਾਡੇ ਬਜ਼ੁਰਗ ਇੱਥੇ ਆਏ ਸੀ, ਉਦੋਂ ਤੇ ਇੱਥੇ ਖੇਤੀਬਾੜੀ ਕਰਨ ਦੇ ਆ ਕਮ ਸੇ ਕਮ 60-70 ਸਾਲ ਹੋ ਗਏ ਆ ਤੇ ਖੇਤੀਬਾੜੀ ਕਰਦੇ ਰਹੇ ਆ। ਇਹ ਸਰਕਾਰ ਨੇ ਆਣ ਕੇ ਸੰਨ 98 ਵਿੱਚ ਵੀ ਘੱਟ ਬਾਰ ਸਭ ਤੋੜ ਦਿੱਤੇ ਸੀ, ਛੱਪੜ ਸਭ ਤੋੜਤੇ, ਫਸਲਾਂ ਵਾਹ ਦਿੱਤੀਆਂ ਸੀ। ਫਿਰ ਬੜੀ ਮੁਸ਼ਕਲ ਨਾਲ ਭੱਜ ਨੱਸ ਕੇ ਉਦੋਂ ਕੋਈ ਥੋੜ੍ਹਾ ਬਹੁਤ ਸੁਲਝਿਆ ਤੇ ਬੈਠੇ। ਇਹਨਾਂ ਨੇ ਫਿਰ ਹੁਣ ਆਣ ਕੇ ਇਹੋ ਕੰਮ ਕੀਤਾ, ਗੰਨੇ ਵਾਹ ਦਿੱਤੇ, ਫਸਲਾਂ ਤੋੜਤੀਆਂ, ਘਰ ਝਾੜ ਤੇ ਨਲਕੇ ਤੋੜਤੇ, ਮੋਟਰਾਂ ਤੋੜਤੀਆਂ, ਬਹੁਤ ਵੱਡਾ ਨੁਕਸਾਨ ਕੀਤਾ। ਕਈਆਂ ਬੰਦਿਆਂ ਦੇ ਨਾਂ ਲੈ ਕੇ ਲੈ ਗਏ ਵੀ ਇਹਨਾਂ ਨੂੰ ਥਾਣੇ ਘੱਲ ਦਾਂਗੇ, ਜੇਲ੍ਹ ਘੱਲ ਦਾਂਗੇ। ਹੁਣ ਮਜਬੂਰੀ ਨਾਲ ਲੜਨਾ ਪਿਆ, ਫਸਲਾਂ ਵੇਚ ਕੇ ਨਹੀਂ ਜਰੇਗਾ ਕਿਸੇ ਕੋਲ ਤੇ ਫਿਰ ਲੜਾਈ ਫਸਾਦ ਕਰਨਾ ਪਿਆ। ਤੇ ਇਹ ਗੱਲਬਾਤ ਇਹਦੀ ਕਿਰਪਾ ਕਰਕੇ 2-2 4-4 ਏਕੜ ਪੈਲੀ ਜਿੱਥੇ ਭੂਮਾਫੀਆ ਦੱਸ ਦਿੰਦੇ ਆ ਕਿ ਗਰੀਬ ਕੋ 3 ਏਕੜ ਹੈ, ਕਿਸੇ ਕੋ 5 ਏਕੜ ਹੈ, ਕਿਸੇ ਕੋ 4 ਏਕੜ ਆ, ਤੇ ਉੱਥੇ ਕਹਿੰਦੇ ਤੇ ਭੂਮਾਫੀਆ ਬੈਠੇ ਆ। ਉਹ ਇੱਥੇ ਕੋ ਟਾਈਮ ਪਾਸ ਕਰਨਾ ਮੁਸ਼ਕਲ ਹੁੰਦਾ, ਉਦੋਂ ਬਾਹਰ ਆ ਜਾਂਦੀ, ਫਸਲਾਂ ਰੁੜ ਜਾਂਦੀਆਂ ਸਾਰੀਆਂ। ਐਡੀ ਤਕੜੀ ਮੁਸੀਬਤ ਦੇ ਵਿੱਚ ਵੀ ਇਹਨਾਂ ਨੇ ਆਹ ਪਰੇਸ਼ਾਨੀ ਕਰਦੇ ਹੁਣ ਕਿ ਇਹਨਾਂ ਨੂੰ ਕੱਢ ਦਈਏ, ਤੋੜ ਦਈਏ, ਕਿੱਧਰ ਜਾਵਾਂਗੇ? ਕੋਈ ਸਾਡੇ ਕੋਲ ਥਾਂ ਨਹੀਂਗਾ, ਕੋਈ ਸ਼ੋਅ ਹੈ ਨਹੀਂ ਜਾਣ ਵਾਸਤੇ। ਇਹ ਸਾਡੇ ਨਾਲ ਅਸੀਂ ਸੰਨ 47 ਤੋਂ ਜਿਹੜੇ ਹੋਏ ਆ ਕਰਕੇ ਇੱਥੇ ਵਸੇ ਆ। ਜਦ ਕਿ ਸਾਡੇ ਬਜ਼ੁਰਗ ਉਹ ਬੀਤ ਚੁੱਕੇ ਨੇ, ਅਸੀਂ ਵੀ ਬਜ਼ੁਰਗ ਹੋ ਚੁੱਕੇ ਹਾਂ। ਅੱਗੋਂ ਤਾਂ ਸਾਡੀ ਚੌਥੀ ਪੀੜ੍ਹੀ ਚੱਲਣ ਰਹੀ ਹੈ। ਇੱਥੇ ਸਾਡੀ ਕੋਈ ਮਾਨਤਾ ਹੀ ਨਹੀਂ ਹੋ ਰਹੀ। ਸੰਨ 98 ਦੇ ਵਿੱਚ ਵੀ ਇਹ ਸਰਕਾਰ ਬੀਜੇਪੀ ਆਈ, ਇਹਨੇ ਘਰ ਉਜਾੜੇ, ਬਰਬਾਦ ਕੀਤਾ, ਫਸਲਾਂ ਵਾਹੀਆਂ। ਹੁਣ ਵੀ ਬੀਜੇਪੀ ਸਰਕਾਰ ਆਈ, ਇਸੇ ਤਰ੍ਹਾਂ ਹੀ ਇਹ ਹੁਣ ਆ ਕੇ ਇਹਨਾਂ ਨੇ ਹੱਲਾ ਬੋਲ ਕੇ ਤੇ ਨਾਲੀਆਂ ਖੋਦਣੀਆਂ ਚਾਲੂ ਕਰ ਦਿੱਤੀਆਂ, ਗੰਨੇ ਵਾਹ ਦਿੱਤੇ, ਨਲਕੇ ਤੋੜ ਦਿੱਤੇ, ਮੋਟਰਾਂ ਤੋੜ ਦਿੱਤੀਆਂ, ਪੱਖੇ ਤੋੜ ਦਿੱਤੇ, ਮਸ਼ੀਨਾਂ ਤੋੜ ਦਿੱਤੀਆਂ, ਤਾਂ ਕਿ ਕੁਝ ਪਰਿਵਾਰਾਂ ਨੂੰ ਕੁੱਟਿਆ ਵੀ ਗਿਆ। ਤੇ ਬੀਜੇਪੀ ਸਰਕਾਰ ਜਦੋਂ ਵੀ ਆਉਂਦੀ ਹੈ ਤੇ ਇਸ ਜਨਤਾ ਨੂੰ ਪਰੇਸ਼ਾਨ ਕਰਦੀ ਹੈ। ਅੱਜ ਵੀ ਬੀਜੇਪੀ ਸਰਕਾਰ ਨੇ ਹੱਲਾ ਦੁਬਾਰੇ ਬੋਲਿਆ, ਸੰਨ 98 ਤੋਂ ਬੋਲਿਆ ਔਰ ਦੁਬਾਰੇ ਹੁਣ 2020 ਦੇ ਵਿੱਚ ਬੋਲ ਦਿੱਤਾ ਹੈ। ਅਸੀਂ ਜੀ ਇੱਥੇ ਸੰਨ 1957 ਚ ਆ ਗਏ ਸੀਗੇ। ਪਹਿਲੇ ਸਾਡੇ ਪਿਤਾ ਜੀ ਆਏ, ਉਹ ਖਤਮ ਹੋ ਗਏ, ਉਹਦੇ ਬਾਅਦ ਸਾਡਾ ਪਰਿਵਾਰ ਚੱਲ ਰਿਹਾ। ਤੇ ਸੰਨ 1998 ਵਿੱਚ ਸਾਡੇ ਨਾਲ ਇੱਕ ਵਾਰ ਹਾਦਸਾ ਕੀਤਾ ਬੀਜੇਪੀ ਸਰਕਾਰ ਨੇ। ਉਦੋਂ ਤੋੜ ਫੋੜ ਕੀਤੀ, ਸਾਨੂੰ ਅਰੈਸਟ ਕਰ ਲਿਆ, ਗੈਂਗਸਟਰ ਲਾਏ, ਕਈ ਮੁਕੱਦਮੇ ਲਾ ਕੇ ਸਾਨੂੰ ਮਤਲਬ ਇਹਨਾਂ ਨੇ ਬੜਾ ਪਰੇਸ਼ਾਨ ਕੀਤਾ। ਬੜੀ ਮੁਸ਼ਕਿਲ ਨਾਲ ਫਿਰ ਦੁਬਾਰਾ ਕੋਈ ਕਾਬਜ਼ ਹੋ ਪਾਏ। ਹੁਣ ਆ ਕੇ ਭਾਰਤੀ ਜਨਤਾ ਪਾਰਟੀ ਨੇ ਫਿਰ ਆ ਕੇ ਇਹ ਪੱਧਰ ਕੀਤਾ ਹੈ, ਜ਼ਮੀਨਾਂ ਖਾਲੀ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ ਹੈ, ਘਰ ਤੋੜੇ ਗਏ। ਸਾਡੇ ਇੱਥੇ ਮੇਲੇ ਦੇ ਸੱਟੇ ਚੱਲਦੇ ਆ, ਬਿਜਲੀ ਦੀਆਂ ਮੋਟਰਾਂ ਲੱਗੀਆਂ ਨੇ ਤੇ ਘਰ-ਬਾਰ ਬਣੇ ਆ ਪੱਕੇ, ਆਵਾਸ ਮਿਲੇ ਨੇ, ਪਾਣੀ ਟੰਕੀ ਦਾ ਮਿਲਦਾ, ਸਾਨੂੰ ਸਰਕਾਰੀ ਪਾਣੀ ਮਿਲਦਾ ਹੈ, ਜਿੰਦੇ ਅਸੀਂ ਬਿੱਲ ਵੀ ਦੇ ਰਹੇ ਹਾਂ। ਤੇ ਸਰਕਾਰ ਸਾਡੇ ਨਾਲ ਧੱਕਾ ਕਰਦੀ ਹੈ। ਸਾਡੀ ਸਭ ਸਿੱਖ ਸੰਗਤਾਂ ਨਾਲ ਬੇਨਤੀ ਹੈ ਕਿ ਸਾਡੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ। ਇਹ ਸਰਕਾਰ ਜਿਹੜੇ ਇੱਥੋਂ ਦੇ ਠਾਰੂ ਬੈਠੇ ਨੇ, ਉਹਨਾਂ ਦੇ ਪੱਟੇ ਵੀ ਬਣਾ ਰਹੇ ਨੇ, ਲੇਕਿਨ ਸਾਨੂੰ ਕਿਸੇ ਗਿਣਤੀ ਨਹੀਂ ਲਿਖ ਰਹੇ। ਸਾਨੂੰ ਬਾਰ-ਬਾਰ ਪਰੇਸ਼ਾਨ ਕੀਤਾ ਜਾਂਦਾ ਹੈ। 2017 ਦੇ ਵਿੱਚ ਐਸਡੀਐਮ ਔਰ ਦੋਵੇਂ ਮਿਲੀ ਭਗਤ ਬਿਨਾਂ ਨੋਟਿਸ ਤੋਂ ਇੱਕ ਐਸਡੀਐਮ ਤੇ ਡੀਐਫਓ ਨਹੀਂ ਰੇਂਜਰ ਡੀਓਪੋ ਵੀ ਆਈ ਸੀ। ਜਦੋਂ ਕੁੱਟਮਾਰ ਹੋ ਗਈ ਤੇ ਉਹ ਫਿਰ ਆਪਣੇ ਉੱਚ ਅਧਿਕਾਰੀਆਂ ਨੂੰ ਉਹਨਾਂ ਨੇ ਸੂਚਿਤ ਕੀਤਾ, ਫਿਰ ਡੀਐਫਓ ਵੀ ਆਈ। ਉਹ ਆਂਦੇ ਵੀ ਅਸੀਂ ਨੋਟਿਸ ਦਿੱਤਾ ਹੈ ਸਾਨੂੰ, ਮਤਲਬ ਐਸਓ ਸਾਹਿਬ ਇੱਥੋਂ ਐਸਐਚਓ ਸੀਗੇ, ਉਹ ਕਹਿੰਦੇ ਵੀ ਮਾਮਲੇ ਨੂੰ ਸੁਲਝਾਓ ਕਿਸੇ ਤਰ੍ਹਾਂ। ਸਾਨੂੰ ਉਹ ਕਹਿਣ, ਅਸੀਂ ਕਿਹਾ ਵੀ ਮਾਮਲਾ ਤੇ ਹੁਣ ਵੀ ਤੁਹਾਨੂੰ ਪਤਾ ਹੀ ਆ, ਬਿਨਾਂ ਨੋਟਿਸ ਤੋਂ ਆਏ, ਅਸੀਂ ਕੀ ਕਰ ਸਕਦੇ ਹਾਂ ਇਹਦੇ ਵਿੱਚ। ਆਂਦੇ ਵੀ ਅਸੀਂ ਨੋਟਿਸ ਇਹਨਾਂ ਨੇ ਲਏ ਨਹੀਂ, ਅਸੀਂ ਘਰ ਦੇਣ ਗਏ, ਅਸੀਂ ਕੰਧਾਂ ਤੇ ਚਿਪਕਾਏ, ਜਦ ਕਿ ਬਿਲਕੁਲ ਝੂਠ ਸੀ। ਕੋਈ ਨੋਟਿਸ ਨਹੀਂ ਕੰਧਾਂ ਤੇ ਚਿਪਕਾ ਕੇ ਜੇਸੀਬੀ ਮਸ਼ੀਨਾਂ ਲੱਗੇ। ਹਾਂਜੀ ਵੀ ਅਸੀਂ ਆਪਣੀ ਨਿਸ਼ਾਨਦੇਹੀ ਕਰ ਲਈਏ, ਸੀਮਾਂਕਨ ਕਰ ਲਈਏ ਅਸੀਂ। ਉਹ ਅਸੀਂ ਇਹਨਾਂ ਨੇ ਨਿਸ਼ਾਨਦੇਹੀ ਕਹਿੰਦੇ ਨਿਸ਼ਾਨਦੇਹੀ। ਹਾਂਜੀ, ਉਹ ਆਪਣੀ ਗੇਮ 'ਚ ਸਫਲ ਨਹੀਂ ਹੋ ਪਾਏ। ਉਦੋਂ ਬਾਅਦ 26 ਬੰਦਿਆਂ ਦੇ ਉੱਤੇ ਇਹਨਾਂ ਨੇ 307 ਦਾ ਕੇਸ ਦਰਜ ਕਰ ਦਿੱਤਾ। ਕਈ ਤਾਰਾਂ ਲਾਤੀਆਂ ਉੱਤੇ ਹੋਰ ਵੀ। 26 ਬੰਦਿਆਂ ਦੇ 8-9 ਮੈਨੂੰ ਆ ਕੇ ਮਿਲ ਲਓ। ਮਤਲਬ ਕਿ ਇਹ ਸਾਰੀ ਗੱਲ ਕਰਪਸ਼ਨ ਦੀ ਹੈ। ਪੈਸੇ ਦੇਈ ਜਾਓ ਤੇ ਮੇਰੇ ਹਿਸਾਬ ਨਾਲ ਤੁਹਾਡੇ ਗਾੜੀ ਦੋਤੇ ਪੋਤਰੇ ਵੀ ਇਹ ਗੱਲ ਵਾਈ ਇਹ ਜਾਂਦੇ। ਪਹਿਲਾਂ ਵੀ ਇਹੀ ਹੋਇਆ ਜੀ। ਇਹ ਪਹਿਲਾਂ ਵੀ ਬਜ਼ੁਰਗ ਲੋਕ ਪੈਸੇ ਦੇਈ ਗਏ, ਜੇ ਪੈਸੇ ਨਾ ਦਿੰਦੇ ਤਾਂ ਹੋ ਸਕਦਾ ਕੁਝ ਹੋਇਆ ਹੁੰਦਾ। ਹੁਣ ਅੱਜ 2009 ਤੋਂ ਰੋਕਿਆ ਪਿਆ। ਚਲੋ ਅੱਜ ਜੋ ਵੀ ਹੋਈ ਨੌਬਤ, ਸਾਡੇ ਵੇਲੇ ਵੀ ਚਲੋ ਉਦੋਂ ਵੀ ਕੁਝ ਨਹੀਂ ਹੋ ਪਾਇਆ, 2017 'ਚ ਵੀ ਚਲੋ ਕੁਝ ਨਹੀਂ ਹੋ ਪਾਇਆ, ਲੇਕਿਨ ਹੁਣ ਚਲੋ ਰਾਮਨਗਰ ਹੋਇਆ ਤੇ ਇਹ ਮਾਮਲਾ ਇੰਨਾ ਹਾਈਲਾਈਟ ਹੋ ਗਿਆ ਕਿ ਆਪ ਜੀ ਵੀ ਦੇਖੋ ਕਿੱਥੋਂ ਆਏ, ਸੁਣ ਕੇ ਦੂਰੋਂ ਆਏ, ਠੀਕ ਆ। ਤੇ ਮੁੱਖ ਮੰਤਰੀ ਨਾਲ ਮੀਟਿੰਗ ਵੀ ਚਲੋ ਹੋ ਗਈ, ਉਹਨੇ ਸਵਾਸਨ ਵੀ ਦਿੱਤਾ ਕਿ ਨਾਮ ਹੋ ਜਾ। ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਜੀ ਜ਼ਿਲ੍ਹਾ
ਪੀਰੀਭੀਤ, ਪਿੰਡ ਕਬੀਰਗੰਜ, ਜਨਤਾ ਫਾਰਮ, ਜਸਵਿੰਦਰ ਸਿੰਘ son of ਸਰਦਾਰ ਸਾਹਿਬ ਸਿੰਘ। ਸੇਮ ਕੰਡੀਸ਼ਨ ਸਾਡੀ ਵੀ ਇਸੇ ਤਰੀਕੇ ਜ਼ਮੀਨਾਂ ਦੀ ਹੈ। ਸਾਡੀਆਂ ਜ਼ਮੀਨਾਂ ਵੀ ਐਨਜੀਟੀ ਦੇ ਵਿੱਚ ਦਰਜ ਕੀਤੀਆਂ ਗਈਆਂ ਨੇ, ਜੋ ਕਿ ਭਾਰਤ ਤੇ ਪਾਕਿਸਤਾਨ ਦੇ ਵੰਡ ਵੇਲੇ ਤੋਂ ਜ਼ਮੀਨਾਂ ਸਾਡੇ ਬਜ਼ੁਰਗ ਪਾਉਂਦੇ ਰਹੇ ਨੇ। ਉਹਨਾਂ ਨੂੰ ਪੱਕੀਆਂ ਨਾ ਕਰਕੇ ਗਲਤ ਧੋਖੇ ਦੇ ਨਾਲ ਉਹਨਾਂ ਜ਼ਮੀਨਾਂ ਨੂੰ ਜੰਗਲਾਤ ਵਿਭਾਗ ਦੇ ਵਨ ਵਿਭਾਗ ਦੇ ਵਿੱਚ ਦਰਜ ਕੀਤਾ ਗਿਆ, ਜਦਕਿ ਪਿੱਛੇ ਤੋਂ ਰਿਕਾਰਡ ਸਾਡਾ, ਅਸੀਂ ਸੀਰਦਾਰ ਜ਼ਿਮੀਂਦਾਰਾਂ ਦੇ ਸੀਰਦਾਰ ਹੈ ਅਤੇ ਉਹਦੇ ਉੱਤੇ ਸਾਡਾ ਟੈਨੈਂਸੀ ਐਕਟ ਲਾਗੂ ਹੁੰਦਾ ਹੈ, ਅਤੇ ਉਹ ਵੀ ਨਹੀਂ ਕੀਤਾ ਗਿਆ। ਧੋਖੇ ਨਾਲ ਸਾਡਾ ਰਿਕਾਰਡ ਬਣਾ ਕੇ ਚਕਵੰਦੀ ਵਿੱਚ ਵੀ ਸਾਨੂੰ ਸਾਡਾ ਨਾਮ ਖਾਰਜ ਕੀਤੇ ਗਏ। ਜ਼ਮੀਨਾਂ 'ਚ ਸਾਡੀਆਂ ਖਤੌਨੀਆਂ 'ਚ ਪਹਿਲਾਂ ਤੋਂ ਜ਼ਮੀਨਾਂ 'ਤੇ ਨਾਮ ਚੱਲਦੇ ਸੀ, ਉਹਨਾਂ ਨੂੰ ਖਾਰਜ ਕੀਤਾ ਗਿਆ। ਅਤੇ ਸਾਡੀ ਇਹੀ ਮੰਗ ਹੈ ਕਿ ਸਾਨੂੰ ਬੋਮਦਰੀ ਐਕਟ ਮਤਲਬ ਉਹਦੇ ਵਿੱਚ ਲਾਗੂ ਕਰਕੇ ਸਾਡੀ ਜ਼ਮੀਨਾਂ ਨੂੰ ਬੋਮਦਰੀ ਅਧਿਕਾਰ ਦਿੱਤਾ ਜਾਵੇ ਸਾਨੂੰ। ਅਸੀਂ ਜੀ ਇਹ ਜ਼ਮੀਨ 'ਤੇ ਕਮ ਸੇ ਕਮ ਵੀ ਸੰਨ 72 'ਚ ਅਸੀਂ ਆਏ ਹਾਂ। ਉਂ ਤੋਂ ਲੈ ਕੇ ਕਾਮਯਾਬ ਅਸੀਂ ਇੱਥੇ। ਪਹਿਲਾਂ ਸਾਡੇ ਕੋਲੋਂ ਇਹ ਜੰਗਲ ਵਾਲੇ ਏਕੜ ਦਾ 1000 ਰੁਪਈਆ 500 ਇੱਦਾਂ ਲੈਂਦੇ ਰਹੇ ਆ। ਉਦੋਂ ਬਾਅਦ 'ਚ ਆ ਗਏ ਅਸੀਂ 2019 'ਤੇ ਇਹਨਾਂ ਨੂੰ ਪੈਸਾ ਦੇਣਾ ਬੰਦ ਕਰਤਾ ਵੀ ਸਾਡੇ ਬਾੜ ਬੜੀ ਆਉਂਦੀ ਰਹੀ ਆ। ਪੈਸਾ ਤੇ ਆਪਣੇ ਬੱਚੇ ਪਾਲਣ ਨੂੰ ਬੜਾ ਔਖਾ ਸੀ ਅਤੇ ਪੈਸਾ ਨਹੀਂ ਅਸੀਂ ਦਿੱਤਾ। ਬਾਅਦ 'ਚ ਫਿਰ 2018 'ਚ ਇਹ ਆ ਗਏ ਜ਼ਮੀਨ ਜੋਤਣ ਜਿਹੜੇ ਆ ਗਏ ਜੀ, ਅਸੀਂ ਇਹਨਾਂ ਨੂੰ ਰੋਕਿਆ। 17 'ਚ ਆਏ ਆ, ਹਾਂਜੀ। ਅਤੇ ਅਸੀਂ ਇਹਨਾਂ ਨੂੰ ਰੋਕਿਆ ਜੀ। ਆਪਣੀ ਜ਼ਮੀਨ ਦੇ ਵਿੱਚ ਕਈ ਕੁਛ ਕਰਦਾ ਬੰਦਾ ਬਚਾਉਣ ਵਾਸਤੇ, ਬੱਚੇ ਪਾਲਣੇ ਅਸੀਂ ਇਹ ਰੋਕਿਆ। ਜਿਹੜੇ ਇਹਨਾਂ ਬਾਅਦ 'ਚ ਸਾਡੇ 'ਤੇ ਕੇਸ ਲਾਤਾ। 3 ਕੇਸ ਪਾਤੇ, ਭੂ ਮਾਫੀਆ, ਜਨਰੇਟਰ 307 ਲਾਤੀ। ਅਸੀਂ ਜੀ 5-5 ਮਹੀਨੇ ਜੇਲ੍ਹ ਕੱਟੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਜੀ ਪਿੰਡ ਸਾਡਾ ਗ੍ਰਾਮ ਬਾਜਪੁਰ ਆ, ਨਰਿੰਜਨਪੁਰ 2 ਪਿੰਡ ਆ। ਇਹ ਸਾਡੇ ਬਜ਼ੁਰਗਾਂ ਦੇ ਆਉਣ ਤੋਂ ਪਹਿਲੋਂ ਦੇ ਪਿੰਡ ਆ। ਇੱਥੇ ਕੋਈ ਜੰਗਲ ਨਾ ਉਦੋਂ ਸੀਗਾ, ਉਦੋਂ ਵੀ ਕਾਸ਼ਤਕਾਰੀ ਸੀ, ਅੱਜ ਵੀ ਅਸੀਂ ਕਾਸ਼ਤਕਾਰੀ ਕਰ ਰਹੇ। ਨਾ ਜੰਗਲ ਅੱਜ ਆ, ਨਾ ਉਦੋਂ ਜੰਗਲ ਸੀ। ਸਾਨੂੰ ਜੀ ਇਹ ਕਿਹਾ ਗਿਆ ਪੱਟੇ ਬਣਨਗੇ ਤੁਹਾਡੇ, ਜਿਉਂ ਸਾਡੇ ਬਜ਼ੁਰਗਾਂ ਨੂੰ ਕਿਹਾ ਗਿਆ। ਉਹਦੇ ਬਾਅਦ ਬਜ਼ੁਰਗ ਖਤਮ ਹੋ ਗਏ। ਸਾਨੂੰ ਇਹੋ ਲਾਰਾ ਲੱਗਦਾ ਰਿਹਾ ਪੱਟੇ ਬਣ ਜਾਣਗੇ, ਜ਼ਮੀਨਾਂ ਤੁਹਾਡੇ ਨਾਂ ਆ ਜਾਣਗੀਆਂ। ਸਾਨੂੰ ਕੋਈ ਨੋਟਿਸ ਨਹੀਂ ਦਿੱਤਾ ਗਿਆ, ਕੋਈ ਕੁਛ ਨਹੀਂ ਕੀਤਾ ਗਿਆ। ਉਦੋਂ ਬਾਅਦ ਜ਼ਮੀਨ ਜੀ ਇਹਨਾਂ ਨੇ ਅੰਦਰ ਹੀ ਜੰਗਲਾਂ 'ਚ ਲਿਖ ਲਈ, ਤਿਕੜਮਾਂ ਲਾ ਕੇ ਸਾਡੀ ਜ਼ਮੀਨ ਨਾਵਾਂ ਵਾਲੀ ਜ਼ਮੀਨ ਖੋਹ ਲਈ। ਪਹਿਲੋਂ ਸਾਡੇ ਪਟਵਾਰੀ ਜਾ ਕੇ ਸਰਵਾ ਵੀ ਕਰਦਾ ਸੀ, ਸਾਨੂੰ ਇੰਤਖਾਬ ਵੀ ਮਿਲਦੇ ਸੀ ਖਸਰੇ ਦੇ। ਉਦੋਂ ਬਾਅਦ ਇਹਨਾਂ ਬੰਦ ਕਰ ਦਿੱਤੇ ਗਏ। ਉਦੋਂ ਬਾਅਦ ਸਾਡੇ ਸੱਟੇ ਚੱਲਦੇ ਸੀ, ਗੰਨਾ ਸਾਡਾ ਸਪਲਾਈ ਹੁੰਦਾ ਸੀ। ਉਦੋਂ ਬਾਅਦ ਸਾਨੂੰ ਖਾਦਾਂ ਵੀ ਸੱਟਾਂ 'ਤੇ ਮਿਲਦੀਆਂ ਸੀ, ਕਰਜ਼ਾ ਵੀ ਮਿਲਦਾ ਸੀ। ਐਸ ਸਰਕਾਰ ਨੇ 2 ਸਾਲ ਹੋਏ ਸਾਡੇ ਸੱਟੇ ਬੰਦ ਕਰਤੇ ਗਏ, ਗੰਨਾ ਸਬ ਸਪਲਾਈ ਬੰਦ ਕਰ ਦਿੱਤਾ ਗਿਆ ਵਾ। ਧਮਕੀਆਂ ਰੋਜ਼ ਸਾਨੂੰ ਆਉਂਦੀਆਂ ਵੀ ਅੱਜ ਵੀ ਤੁਹਾਨੂੰ ਠਾ ਦੇਣਾ, ਖੋਹ ਲੈਣੀ ਜ਼ਮੀਨ, ਅੱਜ ਵੀ ਖੋਹ ਲੈਣੀ ਹੈ। ਅਸੀਂ ਏਡੇ ਦੁਖੀ ਹਾਂ ਇੱਥੇ ਜੀ। ਐਦੋਂ ਵੱਡੀਆਂ ਕੀ ਆ ਸਾਡੀਆਂ ਜ਼ਮੀਨਾਂ ਨਾਲ ਹੋਣ ਨਾ, ਸਾਡੇ ਬੱਚਿਆਂ ਦੀਆਂ ਸ਼ਾਦੀਆਂ ਵੀ ਨਹੀਂ ਹੋ ਰਹੀਆਂ। ਅਗਲੇ ਸੋਚਦੇ ਕਿ ਪਤਾ ਨਹੀਂ ਅੱਜ ਇਹਨਾਂ ਦੀ ਜ਼ਮੀਨ ਨਿਕਲ ਜਾਣੀ, ਕੱਲ੍ਹ ਨਿਕਲ ਜਾਣੀ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੇਖੋ ਜੀ, ਅਸੀਂ ਪਹਿਲਾਂ ਜਦੋਂ ਇਹ ਸਾਡੀ ਪੈਲੀ ਵਾਹੁਣ ਆਏ ਆ, ਪਹਿਲਾਂ ਇਸ ਟੀਮ ਨੂੰ ਕਿਹਾ ਵੀ ਸਾਡੇ ਕੋਲ ਤਾਂ ਇਹੋ ਪੈਲੀ ਆ, ਤੇ ਰੇਂਜਰ ਨੂੰ ਵੀ ਕਿਹਾ। ਉਹ ਆਂਦਾ ਆਪਦਾ ਘਰ ਜਾ ਕੇ ਬੈਠੋ। ਫਿਰ ਅਸੀਂ ਸਾਰੇ ਬੰਦੇ ਇਕੱਠੇ ਹੋ ਗਏ ਤੇ ਉਹਨਾਂ ਨੂੰ ਰੋਕਿਆ ਗਿਆ। ਜਿੰਥੋਂ ਉੱਥੋਂ ਦਾ ਸਾਡਾ ਤੇ ਇਹਨਾਂ ਨਜਾਇਜ਼ ਸਾਨੂੰ ਜੇਲ੍ਹ ਘੱਲਤਾ। ਫਿਰ 5 ਮਹੀਨੇ ਜੇਲ੍ਹ ਵੀ ਕੱਟ ਕੇ ਆਏ ਆ, ਤੇ ਸਾਡੇ ਤੇ ਇਹਨਾਂ ਨੇ ਰਹਿਮ ਨਹੀਂ ਕੀਤਾ ਕੋਈ ਵੀ। ਝਾਲਾ ਛੱਪਰ ਵੀ ਸਾੜਤਾ, ਗੰਨਾ ਵਾਹਤਾ 3-4 ਏਕੜ। ਜਿਵੇਂ ਆਪਣੀ ਗੱਲ ਚੱਲ ਰਹੀ ਸੀ ਕਿ ਇਹ ਸਰਕਾਰ ਜਿਹੜੀ ਆ ਘੱਟ ਗਿਣਤੀਆਂ ਉੱਤੇ ਅਤਿਆਚਾਰ ਕਰਦੀ ਆ, ਘੱਟ ਗਿਣਤੀਆਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਹੀ ਆ, ਘੱਟ ਗਿਣਤੀਆਂ ਨੂੰ ਹਮੇਸ਼ਾ ਆਪਣੇ ਤਰੀਕੇ ਨਾਲ ਗੁਲਾਮ ਰੱਖਣਾ ਚਾਹੁੰਦੀ ਆ। ਇੱਥੇ ਗੱਲ ਇਹ ਸਾਹਮਣੇ ਆਈ ਆ ਕਿ ਇੱਥੇ ਜ਼ਮੀਨ ਜਿਹੜੀ ਇਕੱਲੀ ਸਿੱਖਾਂ ਕੋਲ ਨਹੀਂ ਗਈ, ਇੱਥੇ ਜ਼ਮੀਨ ਕੁਝ ਹਿੰਦੂ ਪਰਿਵਾਰਾਂ ਕੋਲ ਵੀ ਆ। ਪਰ ਜਿਹੜੇ ਇਹ ਜ਼ਮੀਨ ਖੋਹਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ, ਇਹ ਸਿੱਖ ਪਰਿਵਾਰਾਂ ਤੋਂ ਹੀ ਖੋਹਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਸਿੱਖ ਪਰਿਵਾਰਾਂ ਤੇ ਹੀ ਧਾਰਾ ਲਾਈਆਂ ਜਾਂਦੀਆਂ ਨੇ। ਜਿਹੜਾ ਇਹ ਅਖਬਾਰ ਦੇ ਵਿੱਚ ਆਇਆ ਕਿ ਇੱਕ ਬਹੁਤ ਵੱਡਾ ਭੂ ਮਾਫੀਆ ਸਰਕਾਰ ਨੇ ਫੜਿਆ ਤੇ ਉਹਨਾਂ ਤੇ ਪਰਚਾ ਦਰਜ ਕੀਤਾ, ਤੇ ਉਹ ਇੱਕ ਗੱਲ ਸਾਹਮਣੇ ਮੀਡੀਆ ਵਾਲੇ ਨੇ ਦੱਸੀ ਆ ਵੀ ਇੱਕੋ ਪਿੰਡ ਦੇ 7 ਜਾਣੇ ਭੂ ਮਾਫੀਆ ਸੀਗੀ ਆ। ਕਿ ਸਾਰੇ ਜਿਹੜੇ ਭੂ ਮਾਫੀਆ ਨੇ ਜਾਂ ਜ਼ਮੀਨਾਂ ਤੇ ਕਬਜ਼ੇ ਕਰਨ ਵਾਲੇ ਨੇ ਜਾਂ ਜਿਹੜੇ ਗੁੰਡੇ ਨੇ ਜਾਂ ਜਿਹੜੇ ਬਦਮਾਸ਼ ਨੇ, ਉਹ ਇੱਕ ਪਿੰਡ ਦੇ ਰਹਿਣ ਵਾਲੇ ਆ, ਤੇ ਉਹ ਵੀ ਸਾਰੇ ਸਰਦਾਰ ਆ। ਜੋ ਕਿ ਸਰਕਾਰਾਂ ਨੂੰ ਭਲੀ ਭਾਂਤ ਪਤਾ ਵੀ ਸਿੱਖ ਸਰਦਾਰ ਕਦੀ ਵੀ ਗੁੰਡਾਗਰਦੀ ਨਹੀਂ ਕਰਦਾ, ਉਹ ਹਮੇਸ਼ਾ ਦੂਜੇ ਦੇ ਭਲੇ ਲਈ ਹਮੇਸ਼ਾ ਤਤਪਰ ਰਹਿੰਦਾ।
ਪਰ ਸਰਕਾਰ ਨੇ ਇਹਨਾਂ ਨੂੰ ਗੁੰਡੇ, ਇਹਨਾਂ ਨੂੰ ਭੂ ਮਾਫੀਆ ਕਹਿ ਕੇ ਬਦਨਾਮ ਕੀਤਾ, ਇਹਨਾਂ ਨੂੰ ਜਲੀਲ ਕੀਤਾ। ਤੇ ਇਹ ਗੱਲ ਜਿਹੜੀ ਹੈ ਸਾਰੇ ਸਾਹਮਣੇ ਆਈ ਕਿ ਜਿਹੜੇ ਹਿੰਦੂ ਪਰਿਵਾਰਾਂ ਕੋਲ ਜ਼ਮੀਨ ਆ ਉਹਨਾਂ ਨੂੰ ਬਿਲਕੁਲ ਵੀ ਪਰੇਸ਼ਾਨ ਨਹੀਂ ਕੀਤਾ ਜਾਂਦਾ, ਉਹਨਾਂ ਨੂੰ ਬਿਲਕੁਲ ਵੀ ਉਹਨਾਂ ਨੂੰ ਜ਼ਮੀਨਾਂ ਨਹੀਂ ਖੋਹੀਆਂ ਜਾ ਰਹੀਆਂ। ਪਰ ਜਿਹੜੇ ਸਰਦਾਰ, ਜਿਹੜੇ ਸਿੱਖ ਲੋਕ ਜਿਨ੍ਹਾਂ ਨੇ ਮਿਹਨਤ ਕਰਕੇ ਜ਼ਮੀਨਾਂ ਨੂੰ ਆਬਾਦ ਕੀਤਾ, ਉਹਨਾਂ ਨੂੰ ਇਹ ਖੋਹਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਬਾਕੀ ਜਲਦੀ ਹੀ ਹੋਰ ਜਿਹੜੇ ਇਹ ਮੈਟਰ ਆ ਇਹਦੇ ਬਾਰੇ ਤੁਹਾਡੇ ਨਾਲ ਸਾਰੇ ਵਿਚਾਰ ਸਾਂਝੇ ਕਰਾਂਗੇ। ਦਾਸ ਬਗੀਚਾ ਸਿੰਘ ਰੱਤਾ ਖੇੜਾ, ਮੇਰੇ ਨਾਲ ਹਨ ਐਡਵੋਕੇਟ ਦਿਲਸ਼ੇਰ ਸਿੰਘ ਜੀ, ਦਿਲਬਾਗ ਸਿੰਘ ਸਮਾਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਖੋ, ਜਿਹੜਾ ਯੂਪੀ ਦੇ ਵਿੱਚ ਜਿਸ ਤਰੀਕੇ ਨਾਲ ਸਿੱਖਾਂ ਨੂੰ ਉਜਾੜਿਆ ਜਾ ਰਿਹਾ, ਕਾਨੂੰਨੀ ਤੌਰ ਤੇ ਉਹਨਾਂ ਦਾ ਹੱਕ ਆ ਔਰ ਉਹਨਾਂ ਦਾ ਉਸ ਦੇ ਉੱਤੇ ਮਲਕੀਅਤ ਆ। 60-70 ਸਾਲ ਤੋਂ ਉਹ ਉਹਨਾਂ ਜ਼ਮੀਨਾਂ ਨੂੰ ਵਾਹ ਰਹੇ ਆ, ਉੱਥੇ ਉਹਨਾਂ ਦਾ ਰੁਜ਼ਗਾਰ ਆ, ਉੱਥੇ ਉਹਨਾਂ ਦੀ ਐਗਜ਼ਿਸਟੈਂਸ ਆ। ਪਰ ਧੱਕੇ ਨਾਲ, ਕਿਉਂਕਿ ਸਿੱਖਾਂ ਦੇ ਖਿਲਾਫ ਇਸ ਕਿਸਮ ਦਾ ਪ੍ਰੈਜੁਡਿਸ ਹੈ ਇਸ ਮੁਲਕ ਦੇ ਵਿੱਚ ਕਿ ਉਹਨਾਂ ਨੂੰ ਉਜਾੜ ਦਿਓ, ਉਹਨਾਂ ਨੂੰ ਉਖਾੜ ਦਿਓ, ਉਹਨਾਂ ਦੀ ਮਤਲਬ ਜਿਹੜੀ ਰੋਜ਼ੀ ਰੋਟੀ ਤੋਂ ਵੀ ਮਤਲਬ ਮੁਨਕਰ ਕਰ ਦਿਓ। ਤਾਂ ਇਹ ਉਸ ਪਾਲਿਸੀ ਦਾ ਪਾਰਟ ਹੈ। ਇਸੇ ਤਰੀਕੇ ਦੀ ਗੱਲ ਜਿਹੜੀ ਗੁਜਰਾਤ ਦੇ ਵਿੱਚ ਹੋਈ ਹੈ। ਗੁਜਰਾਤ ਦੇ ਵਿੱਚ ਲਾਲ ਬਹਾਦਰ ਸ਼ਾਸਤਰੀ ਦੇ ਕਹਿਣ ਤੋਂ ਬਾਅਦ ਕਿ ਉੱਥੇ ਪੰਜਾਬ ਦੇ ਲੋਕਾਂ ਨੇ ਆਪਣੀਆਂ ਜ਼ਮੀਨਾਂ ਜਾਇਦਾਦਾਂ ਚੁੱਲ੍ਹੇ ਵੇਚ ਕੇ ਉੱਥੇ ਜ਼ਮੀਨਾਂ ਖਰੀਦੀਆਂ। ਜ਼ਮੀਨਾਂ ਖਰੀਦਣ ਤੋਂ ਬਾਅਦ ਇੰਤਕਾਲ ਹੋਏ ਉਹਨਾਂ ਦੇ, ਫਿਰ ਉਸ ਤੋਂ ਬਾਅਦ ਉਹਨਾਂ ਦੀ ਪੋਜੈਸ਼ਨ ਮਿਲ ਗਿਆ, ਫਿਰ ਉਹਨਾਂ ਨੇ ਉਹ ਜ਼ਮੀਨਾਂ ਆਬਾਦ ਕੀਤੀਆਂ। ਆਬਾਦ ਕਰਨ ਤੋਂ ਬਾਅਦ ਮੋਦੀ ਸਾਹਿਬ ਨੇ ਕੀ ਕੀਤਾ, ਬਤੌਰ ਚੀਫ ਮਿਨਿਸਟਰ ਉਹਨਾਂ ਨੂੰ ਉੱਥੇ ਉਖੇੜਨ ਦੀ ਕੋਸ਼ਿਸ਼ ਕੀਤੀ ਔਰ ਉਹ ਵਿਚਾਰੇ ਕੋਰਟ 'ਚ ਗਏ। ਕੋਰਟ ਦੇ ਵਿੱਚੋਂ ਕੇਸ ਜਿੱਤ ਕੇ ਲੋਅਰ ਕੋਰਟ 'ਚੋਂ, ਫਿਰ ਮੋਦੀ ਨੇ ਅਪੀਲ ਕਰਤੀ ਉੱਥੇ ਦੇ ਗੁਜਰਾਤ ਦੇ ਹਾਈ ਕੋਰਟ 'ਚ, ਉੱਥੋਂ ਫਿਰ ਵੀ ਉਹ ਕੇਸ ਜਿੱਤ ਕੇ। ਉਸ ਤੋਂ ਬਾਅਦ ਮੋਦੀ ਸਾਹਿਬ ਨੇ ਫਿਰ ਅਪੀਲ ਕੀਤੀ ਆ ਸੁਪਰੀਮ ਕੋਰਟ ਦੇ। ਮੈਂ ਬਹੁਤ ਵਾਰੀ ਇਹ ਗੱਲ ਕਹਿ ਚੁੱਕਿਆ ਕਿ ਪ੍ਰਕਾਸ਼ ਸਿੰਘ ਬਾਦਲ ਦੀ ਇੱਕ ਵਾਰੀ ਵੀ ਉਸ ਦੀ ਜ਼ੁਬਾਨ ਦੇ ਵਿੱਚ ਇਹ ਗੱਲ ਨਹੀਂ ਨਿਕਲੀ ਵੀ ਮੋਦੀ ਸਾਹਿਬ ਕੇਸ ਤੁਸੀਂ ਵਿਡਰਾ ਕਿਉਂ ਨਹੀਂ ਕਰਦੇ। ਕਾਨੂੰਨੀ ਤੌਰ ਤੇ ਹੱਕ ਸਿੱਖਾਂ ਦਾ, ਔਰ ਸਿੱਖਾਂ ਨੇ ਉਹ ਵਿਚਾਰੇ ਹੁਣ ਪਿੱਛੇ ਆ ਹੀ ਨਹੀਂ ਸਕਦੇ। ਕਿੰਨੇ ਸਾਲ ਹੋ ਗਏ, 65 ਦੀ ਜਿਹੜੀ ਇੰਡੋ ਪਾਕਿਸਤਾਨ ਵਾਰ ਆ ਉਸ ਤੋਂ ਬਾਅਦ ਦੀ ਇਹ ਕਹਾਣੀ ਹੈ। ਇਸੇ ਤਰੀਕੇ ਨਾਲ ਯੂਪੀ ਦੇ ਲੋਕਾਂ ਨਾਲ ਕੀਤਾ ਜਾ ਰਿਹਾ। ਕਿਉਂ ਸਿੱਖਾਂ ਨੂੰ ਟਾਰਗੇਟ ਕੀਤਾ ਜਾ ਰਿਹਾ? ਕਿਸੇ ਹੋਰ ਕਮਿਊਨਿਟੀ ਨੂੰ ਟਾਰਗੇਟ ਤੁਸੀਂ ਕਰ ਹੀ ਨਹੀਂ ਸਕਦੇ। ਸਿੱਖਾਂ ਨੂੰ ਜਾਂ ਮੁਸਲਮਾਨਾਂ ਨੂੰ, ਘੱਟ ਗਿਣਤੀਆਂ ਨੂੰ ਇਸ ਤਰੀਕੇ ਨਾਲ ਤੁਸੀਂ ਜ਼ਲੀਲ ਕਰ ਰਹੇ ਹੋ ਔਰ ਉਹਨਾਂ ਦੀਆਂ ਜ਼ਮੀਨਾਂ ਜਾਇਦਾਦਾਂ, ਉਹਨਾਂ ਦਾ ਰੁਜ਼ਗਾਰ ਤੁਸੀਂ ਖਤਮ ਕਰਕੇ ਉਹਨਾਂ ਨੂੰ ਭੁੱਖਮਰੀ ਦੇ ਵਿੱਚ ਤੁਸੀਂ ਪਾਉਣਾ ਚਾਹੁੰਦੇ ਹੋ। ਵੈਸੇ ਹੀ ਗੋਲੀਆਂ ਮਾਰ ਦਿਓ, ਤੁਸੀਂ ਵੈਸੇ ਹੀ ਗੋਲੀਆਂ ਮਾਰ ਦਿਓ, ਉਹਨਾਂ ਨੂੰ ਖਤਮ ਕਰ ਦਿਓ। ਤਾਂ ਇਸ ਕਿਸਮ ਦੀ ਜਿਹੜੀ ਪਾਲਿਸੀ ਹੈ, ਇਸ ਦੇ ਬਹੁਤ ਭਿਆਨਕ ਨਤੀਜੇ ਨਿਕਲਣਗੇ। ਆਲਰੇਡੀ